ਇਹੋ ਜਿਹੇ ਬੰਦਿਆਂ ਨੇ ਸਾਡੀ ਸਿੱਖੀ ਨੂੰ ਬਦਨਾਮ ਕੀਤਾ, ਇਹੋ ਜਿਹੇ ਬੰਦਿਆਂ ਨੇ ਸਾਡੇ ਪੰਜਾਬ ਨੂੰ ਬਦਨਾਮ। ਪੰਜਾਬੀ ਨੇ ਇਹੋ ਜਿਹੀ ਘਟਨਾ ਨੂੰ ਅੰਜਾਮ ਦਿੱਤਾ। ਆਪਾਂ ਚਲੋ ਕੈਟਾਗਰਾਈਜ਼ ਨਹੀਂ ਕਰਦੇ, ਪਰ ਜਿਹੜਾ ਵਰਗੀਕਰਨ ਲੋਕਾਂ ਦੇ ਵੱਲੋਂ ਆਮ ਤੌਰ ਤੇ ਕਰ ਦਿੱਤਾ ਜਾਂਦਾ ਚੀਜ਼ਾਂ ਦਾ ਵੀ ਪ੍ਰਵਾਸੀਆਂ ਦੀ ਸੋਚ ਗਲਤ ਹੈ, ਉਹ ਇਹੋ ਜਿਹੀਆਂ ਚੀਜ਼ਾਂ ਕਰਦੇ ਨੇ। ਹੁਣ ਜਦੋਂ ਪੰਜਾਬੀ ਨੇ ਕੀਤਾ ਤਾਂ ਉਹ ਸਾਰੇ ਹੀ ਚੁੱਪ ਨੇ। ਅੱਜ ਸਾਡੀ ਸਿੱਖੀ ਕਿੱਥੇ ਗਈ ਹੈ, ਅੱਜ ਸਾਡੇ ਸਿੱਖੀ ਦੇ ਜਥੇਦਾਰ ਕਿੱਥੇ ਗਏ ਨੇ, ਅੱਜ ਸਾਡੀਆਂ ਜਿਹੜੀਆਂ ਪੋਲੀਟੀਕਲ ਪਾਰਟੀਆਂ ਕਿੱਥੇ ਗਈਆਂ ਹੈ ਕਿ ਤੁਸੀਂ ਇੱਥੇ ਆ ਕੇ ਹਾਂ ਤਾਂ ਨਾਰਾ ਤੇ ਮਾਰ ਦਿਓ ਯਾਰ ਘੱਟ ਤੋਂ ਘੱਟ, ਬਾਕੀ ਜੋ ਕਰਨਾ ਮਾਨਯੋਗ ਕੋਰਟ ਨੇ ਕਰਨਾ, ਜੋ ਪੁਲਿਸ ਨੇ ਕਾਰਵਾਈ ਕਰਨੀ ਉਹ ਕਰਨੀ ਹੈ। ਸਾਡੇ ਪੁਲਿਸ ਤੇ ਦੋ ਤਰ੍ਹਾਂ ਦੇ ਸਵਾਲ ਉੱਠਦੇ ਨੇ ਇੱਥੇ, ਸਾਡੇ ਪੁਲਿਸ ਤੇ ਦੋ ਤਰ੍ਹਾਂ ਦੇ ਸਵਾਲ ਉੱਠਦੇ। ਇੱਕ ਪਾਸੇ ਪੁਲਿਸ ਨੂੰ ਕਹਿੰਦੇ ਵੀ ਪੁਲਿਸ ਕੰਮ ਨਹੀਂ ਕਰਦੀ, ਇੱਕ ਪਾਸੇ ਪੁਲਿਸ ਨੂੰ ਕਹਿੰਦੇ ਪੁਲਿਸ ਕੰਮ ਕਰਦੀ ਹੈ। ਕਿ ਪਹਿਲਾਂ ਪੁਲਿਸ ਨੂੰ ਬੁਲਾਇਆ ਤਾਂ ਪੁਲਿਸ ਆਉਂਦੀ ਹੈ ਤੇ ਉਸ ਵਿਅਕਤੀ ਦੇ ਘਰੇ, ਮੁਜਰਮ ਦੇ ਘਰੇ, ਜਿੱਥੇ ਬੱਚੀ ਨੂੰ ਮਾਰ ਕੇ ਉਸ ਨੇ ਬਾਥਰੂਮ ਦੇ ਵਿੱਚ ਰੱਖਿਆ ਹੋਇਆ ਸੀ, ਉੱਥੇ ਇਨਵੈਸਟੀਗੇਸ਼ਨ ਕਰਨ ਦੀ ਬਜਾਏ ਚਾਹ ਪੀ ਰਹੀ ਸੀ ਪੁਲਿਸ। ਕੀ ਪੁਲਿਸ ਦੀ ਇਹ ਨਾਦਾਨੀ ਹੈ? ਕੀ ਇਹ ਪੁਲਿਸ ਦੀ ਇਨਵੈਸਟੀਗੇਸ਼ਨ ਦਾ ਕੋਈ ਤਰੀਕਾ ਹੈ? ਕੀ ਹੈ? ਕਿਉਂਕਿ ਜਾਣ ਕੇ ਤੇ ਆਪਾਂ ਕਹਿ ਨਹੀਂ ਸਕਦੇ ਵੀ ਜਾਣ ਕੇ ਜੋ ਪੁਲਿਸ ਬੈਠੀ, ਜਦੋਂ ਉਹਨਾਂ ਨੂੰ ਕੋਈ ਲੱਭੇ ਨਾ ਕਲੂ ਨਾ ਲੱਭੇ, ਫਿਰ ਉਹ ਉਸ ਬੰਦੇ ਕੋਲ ਬੈਠ ਗਏ। ਬੰਦੇ ਨੂੰ ਮੈਂ ਤੁਹਾਨੂੰ ਦੱਸਿਆ ਕਿ ਇਨਵੈਸਟੀਗੇਸ਼ਨ ਦਾ ਅਲੱਗ-ਅਲੱਗ ਤਰੀਕਾ, ਉਹ ਕਿਸ ਤਰੀਕੇ ਨਾਲ ਉਹਦੇ ਕੋਲ ਗੱਲਬਾਤ ਲੰਬੀ ਕਰਨ ਦਾ ਮਤਲਬ ਇਹ ਕਿਤੇ ਨਾ ਕਿਤੇ ਕਲੂ ਮਿਲੇ, ਕਿਤੇ ਮਿਲਦਾ ਨਹੀਂ ਪਿਆ ਕਲੂ। ਇੱਕ ਪਾਸੇ ਪੁਲਿਸ ਨੂੰ ਆਪਾਂ ਇਸ ਦੋਸ਼ੀ ਦੇ ਦਿੰਦੇ, ਦੂਜੇ ਪਾਸੇ ਜੇ ਪੁਲਿਸ ਜੇ ਸਪੋਰਟ ਨਹੀਂ ਕਰਦੀ, ਜੇ ਬੰਦੇ ਨੂੰ ਉੱਥੇ ਬਚਾਉਂਦੀ ਨਾ, ਤੇ ਬੰਦੇ ਨੂੰ ਕੁੱਟ-ਕੁੱਟ ਕੇ ਮਾਰ ਦਿੱਤਾ ਜਾਂਦਾ ਉੱਥੇ, ਠੀਕ ਹੈ, ਮਾਰਿਆ ਜਾਂਦਾ। ਫਿਰ ਲੋਕਾਂ ਨੇ ਪੁਲਿਸ ਨੂੰ ਦੋਸ਼ੀ, ਜਿਹੜਾ ਪੁਲਿਸ ਨੇ ਕੀ ਕਾਰਵਾਈ ਕੀਤੀ, ਪੁਲਿਸ ਦੇ ਸਾਹਮਣੇ ਬੰਦਾ ਮਾਰਤਾ ਜੀ, ਪੁਲਿਸ ਸ਼ਰਾਨ, ਪੁਲਿਸ ਦੇ ਦੋਵੇਂ ਪਾਸੇ ਫਸ ਜਾਂਦੀ। ਪੁਲਿਸ ਹੁਣ ਕਰੇਗੀ, ਜਿੱਦਾਂ ਸਿਆਣੇ ਦੀ ਕਹਿੰਦੇ ਨਾ, ਦੁੱਧ ਤੇ ਬੁੱਧ ਫਿੱਟਣ ਲੱਗਿਆ ਪਤਾ ਨਹੀਂ ਲੱਗਦਾ, ਸਿਆਣੇ ਦੀ ਕਹਾਵਤ। ਸਤਿ ਸ਼੍ਰੀ ਅਕਾਲ। ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ USA ਇਸ ਸਮੇਂ ਤੁਸੀਂ ਵੇਖ ਸੁਣ ਰਹੇ ਹੋ। ਜਲੰਧਰ ਦੇ ਵਿੱਚ ਬੀਤੇ ਦਿਨੀ ਇੱਕ ਘਟਨਾ ਵਾਪਰਦੀ ਹੈ, ਜਿਸ ਦੇ ਵਿੱਚ 13 ਸਾਲਾ ਬੱਚੀ ਦੇ ਨਾਲ ਦੁਸ਼ਕਰਮ ਕਰਨ ਤੋਂ ਬਾਅਦ ਉਸ ਨੂੰ ਗਲਾ ਘੁੱਟ ਕੇ ਮਾਰ ਦਿੱਤਾ ਜਾਂਦਾ ਹੈ। ਇਸ ਦੇ ਵਿੱਚ ਇੱਕ ਅੰਮ੍ਰਿਤਧਾਰੀ ਵਿਅਕਤੀ ਫੜਿਆ ਜਾਂਦਾ ਹੈ, ਜਿਸ ਦੇ ਘਰੋਂ ਲੜਕੀ ਦੀ ਲਾਸ਼ ਮਿਲਦੀ ਹੈ। ਉਸ ਤੋਂ ਬਾਅਦ ਬਹੁਤ ਤਰ੍ਹਾਂ ਦੇ ਸਵਾਲ, ਬਹੁਤ ਸਾਰੀਆਂ ਚਰਚਾਵਾਂ ਛਿੜ ਚੁੱਕੀਆਂ ਨੇ। ਉਹਨਾਂ ਸਵਾਲਾਂ ਦੇ ਵਿੱਚੋਂ ਇੱਕ ਸਵਾਲ ਪੁਲਿਸ ਦੇ ਉੱਪਰ ਉੱਠ ਰਿਹਾ ਹੈ। ਬਹੁਤ ਸਾਰੇ ਸਵਾਲ ਇਸ ਗੱਲ ਤੇ ਉੱਠ ਰਹੇ ਨੇ ਕਿ ਅਸੀਂ ਕਾਣੀ ਵੰਡ ਕਿਉਂ ਕਰਦੇ ਹਾਂ। ਅਸੀਂ ਪ੍ਰਵਾਸੀਆਂ ਬਾਰੇ ਕਹਿੰਦੇ ਹਾਂ ਵੀ ਉਹ ਸਾਰੇ ਗਲਤ ਨੇ, ਪਰ ਜਦੋਂ ਗੱਲ ਆਪਣੇ ਪੰਜਾਬੀਆਂ ਦੀ ਆਉਂਦੀ ਹੈ, ਪੰਜਾਬੀ ਵੱਲੋਂ ਕੀਤੀ ਗਈ ਇਸ ਦੁਸ਼ਕਰਮ ਵਾਲੀ ਘਟਨਾ ਦੇ ਉੱਪਰ ਬਹੁਤ ਘੱਟ ਲੋਕ ਬੋਲ ਰਹੇ ਨੇ। ਦੋਵੇਂ ਪੱਖਾਂ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ। ਮੇਰੇ ਨਾਲ ਸਰਦਾਰ ਭੁਪਿੰਦਰ ਸਿੰਘ ਗੋਤਰਾ ਹੁਣੀ ਮੌਜੂਦ ਨੇ, ਪੁਲਿਸ ਪਰਿਵਾਰ ਵੈਲਫੇਅਰ ਸੁਸਾਇਟੀ ਤੋਂ। ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਬਹੁਤ ਬਹੁਤ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਭ ਤੋਂ ਪਹਿਲਾਂ ਜਿਸ ਤਰੀਕੇ ਦੇ ਨਾਲ ਆਪਾਂ ਜੇਕਰ ਇਸ ਘਟਨਾ 'ਤੇ ਹੀ ਚੱਲੀਏ, ਜਿਹੜੀ ਜਲੰਧਰ ਦੇ ਪਾਰਸ ਇਨਕਲੇਵ ਦੇ ਵਿੱਚ ਵਾਪਰੀ ਹੈ, ਜਿੱਥੇ 13 ਸਾਲਾ ਬੱਚੀ ਦੇ ਨਾਲ ਦੁਸ਼ਕਰਮ ਕਰਨ ਤੋਂ ਬਾਅਦ ਉਸ ਨੂੰ ਗਲਾ ਘੁੱਟ ਕੇ ਮਾਰ ਜਾਣ ਦੀ ਹਾਲੇ ਤੱਕ ਜਿਹੜੀ ਜਾਣਕਾਰੀ ਉਹ ਆ ਰਹੀ ਹੈ, ਕੀ ਕਹਿੰਦੇ ਹੋ? ਇਹ ਜਿਹੜੀ ਸਾਰੀ ਘਟਨਾ ਵਾਪਰੀ ਹੈ, ਇਸ ਤੋਂ ਬਾਅਦ ਜਿਸ ਤਰੀਕੇ ਦੇ ਨਾਲ ਪੁਲਿਸ ਦੀ ਕਾਰਗੁਜ਼ਾਰੀ ਨਿਸ਼ਾਨੇ 'ਤੇ ਆ ਰਹੀ ਹੈ ਵੀ ਪਹਿਲਾਂ ਦਿਨ ਦੇ ਸਮੇਂ ਜਦੋਂ ਪੁਲਿਸ ਨੂੰ ਬੁਲਾਇਆ ਗਿਆ ਤਾਂ ਪੁਲਿਸ ਨੇ ਚਾਹ ਪੀਤੀ ਉਸ ਮੁਲਜ਼ਮ ਦੇ ਘਰੇ, ਮੁਜਰਮ ਦੇ ਘਰੇ ਬਲਕਿ ਕਹਿ ਲਈਏ, ਕਿਉਂਕਿ ਦੋਸ਼ ਕਬੂਲ ਰਿਹਾ ਉਸ ਨੇ। ਕੀ ਕਹਿੰਦੇ ਹੋ, ਇਹ ਕਿਹੜਾ ਤਰੀਕਾ ਹੋਇਆ ਵੀ ਪੁਲਿਸ ਮੁੜ ਜਾਂਦੀ ਹੈ, ਪਰ ਬਾਅਦ ਦੇ ਵਿੱਚ ਲੋਕਾਂ ਦਾ ਆਕਰੋਸ਼, ਲੋਕਾਂ ਦਾ ਰੋਹ ਦੁਬਾਰਾ ਤੋਂ ਪੁਲਿਸ ਨੂੰ ਆਉਣ ਲਈ ਮਜਬੂਰ ਕਰਦਾ ਹੈ, ਜਦੋਂ ਲਾਸ਼ ਆਪ ਲੱਭ ਲੈਂਦੇ ਨੇ ਲੋਕ? ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਇਹ ਜਿਹੜੀ ਗੱਲਬਾਤ ਤੁਸੀਂ ਕੀਤੀ, ਬਹੁਤ ਹੀ ਘਿਨਾਉਣੀ ਹਰਕਤ ਹੋਈ ਹੈ। ਇੱਕ ਸਾਡੇ ਸਿੱਖ ਧਰਮ ਦੇ ਵਿੱਚ, ਇੱਕ ਸਾਡੇ ਪੰਜਾਬੀ ਅਤੇ ਕਲੰਕ ਵਾਲੀ ਜਿਹੜੀ ਹੈ ਇਹ ਘਟਨਾ ਹੋਈ। ਇਸ ਘਟਨਾ ਨੂੰ ਡੀਪਲੀ ਜੋ ਸਾਰਿਆਂ ਨੇ ਸੁਣ ਲਿਆ, ਇਹਨੂੰ ਆਪਾਂ ਨਾਂ ਦੇ ਕੇ ਨਹੀਂ ਆਪਾਂ ਇਹਨੂੰ ਕਹਿ ਸਕਦੇ, ਕਿਉਂਕਿ ਜੇ ਇਸ ਘਟਨਾ ਦਾ ਨਾਂ ਲੈਣਾ ਹੋਵੇ ਤਾਂ ਜ਼ਬਾਨ ਕੰਬਦੀ, ਬੰਦੇ ਦੀ ਜ਼ਬਾਨ ਥਰ-ਥਰ ਆਉਂਦੀ ਹੈ। ਇੱਕ 13 ਸਾਲ ਦੀ ਬੱਚੀ ਨਾਲ ਇਹੋ ਜਿਹਾ ਕੁਛ ਹੋਇਆ ਹੋਵੇ, ਔਰ ਇਹੋ ਜਿਹੇ ਬੰਦੇ ਨੇ, ਅੰਮ੍ਰਿਤਧਾਰੀ ਬੰਦਾ ਹੋਵੇ। ਇੱਕ ਪਾਸੇ ਸਾਡੇ ਵਰਲਡ ਲੈਵਲ 'ਤੇ ਸਿੱਖ ਇਤਿਹਾਸ ਦਾ ਸ਼ਹੀਦੀ ਦਿਵਸ ਮਨਾਇਆ ਜਾ ਰਿਹਾ, 350ਵਾਂ ਗੁਰੂ ਤੇਗ ਬਹਾਦਰ ਜੀ ਦਾ, ਔਰ ਇੱਕ ਪਾਸੇ ਇਹੋ ਜਿਹੇ ਦੁਸ਼ਕਰਮ ਬੰਦੇ ਜਿਹੜੇ ਇਹੋ ਜਿਹੀਆਂ, ਜਿਨ੍ਹਾਂ ਨੂੰ ਆਪਾਂ ਕੀ ਕਹਦੇ, ਜੋ ਵੀ ਮਾੜਾ ਲਫ਼ਜ਼ ਤੁਸੀਂ ਸਮਝਦੇ ਹੋ ਉਹੀ ਸਮਝ ਲਓ, ਕਿ ਇਹੋ ਜਿਹੇ ਬੰਦੇ ਨੇ ਇਹੋ ਜਿਹੀ ਮਾੜੀ ਘਟਨਾ ਕੀਤੀ ਹੋਵੇ ਜਿਹੜੀ ਕਿ ਆਪਾਂ ਨਾਂ ਵੀ ਨਹੀਂ ਲੈ ਸਕਦੇ, ਔਰ ਉਹਦਾ ਕੀ ਰਿਜ਼ਲਟ ਸਾਡੇ ਸਿੱਖੀ 'ਤੇ ਕਲੰਕ ਲੱਗਦਾ। ਇਹੋ ਜਿਹੇ ਬੰਦਿਆਂ ਨੇ ਸਾਡੀ ਸਿੱਖੀ ਨੂੰ ਬਦਨਾਮ ਕੀਤਾ, ਇਹੋ ਜਿਹੇ ਬੰਦਿਆਂ ਨੇ ਸਾਡੇ ਪੰਜਾਬ ਨੂੰ ਬਦਨਾਮ ਕੀਤਾ, ਜਿਸ ਬਾਰੇ ਕਿ ਤੁਸੀਂ ਸਾਰੀ ਜਿੰਦੀ ਜਾਗਦੀ ਮਿਸਾਲ ਤੁਸੀਂ ਹਾਜ਼ਰ ਹੈ ਤੁਹਾਡੇ ਸਾਹਮਣੇ। ਪਰ ਇਹਦੇ ਉੱਤੇ ਇੱਕ ਹੋਰ ਵੀ ਗੱਲ ਨਾਲ ਖੜੀ ਹੁੰਦੀ ਹੈ। ਇੱਕ ਪਾਸੇ ਤਾਂ ਅਸੀਂ ਜਿੰਦਾਬਾਦ, ਮੁਰਦਾਬਾਦ, ਬੋਲੇ ਸੌ ਨਿਹਾਲ, ਸਤਿ ਸ੍ਰੀ ਅਕਾਲ ਦੇ ਨਾਅਰੇ ਲਾਉਂਦੇ ਹਾਂ। ਅੱਜ ਸਾਡੀ ਸਿੱਖੀ ਕਿੱਥੇ ਗਈ ਹੈ, ਅੱਜ ਸਾਡੇ ਸਿੱਖੀ ਦੇ ਜਥੇਦਾਰ ਕਿੱਥੇ ਗਏ ਨੇ, ਅੱਜ ਸਾਡੀਆਂ ਜਿਹੜੀਆਂ ਪੋਲੀਟੀਕਲ ਪਾਰਟੀਆਂ ਕਿੱਥੇ ਗਈਆਂ ਹੈ ਕਿ ਤੁਸੀਂ ਇੱਥੇ ਆ ਕੇ ਹਾਂ ਤਾਂ ਨਾਰਾ ਤੇ ਮਾਰ ਦਿਓ ਯਾਰ ਘੱਟ ਤੋਂ ਘੱਟ, ਬਾਕੀ ਜੋ
ਕਰਨਾ ਮਾਨਯੋਗ ਕੋਰਟ ਨੇ ਕਰਨਾ, ਜੋ ਪੁਲਿਸ ਨੇ ਕਾਰਵਾਈ ਕਰਨੀ ਉਹ ਕਰਨੀ ਹੈ, ਠੀਕ ਹੈ ਨਾ। ਤੁਹਾਨੂੰ ਲੱਗਦਾ ਪੰਜਾਬੀਆਂ ਨੇ ਇਸ 'ਚ ਕਾਣੀ ਵੰਡ ਕੀਤੀ ਹੈ ਵੀ ਭਾਈ ਜਦੋਂ ਤਾਂ ਪ੍ਰਵਾਸੀ ਗਲਤ ਕਰ ਰਹੇ ਸੀ ਉਦੋਂ ਤਾਂ ਅਸੀਂ ਹੁੱਬ ਕੇ ਕਹਿ ਰਹੇ ਸੀ ਕਿ ਇਹਨਾਂ ਨੂੰ ਕੱਢਣਾ ਚਾਹੀਦਾ, ਇਹਨਾਂ ਨੂੰ ਐਂ ਕਰਨਾ ਚਾਹੀਦਾ। ਹੁਣ ਜਦੋਂ ਪੰਜਾਬੀ ਨੇ ਇਹੋ ਜਿਹੀ ਘਟਨਾ ਨੂੰ ਅੰਜਾਮ ਦਿੱਤਾ, ਆਪਾਂ ਚਲੋ ਕੈਟਾਗਰਾਈਜ਼ ਨਹੀਂ ਕਰਦੇ, ਪਰ ਜਿਹੜਾ ਵਰਗੀਕਰਨ ਲੋਕਾਂ ਦੇ ਵੱਲੋਂ ਆਮ ਤੌਰ ਤੇ ਕਰ ਦਿੱਤਾ ਜਾਂਦਾ ਚੀਜ਼ਾਂ ਦਾ ਵੀ ਪ੍ਰਵਾਸੀਆਂ ਦੀ ਸੋਚ ਗਲਤ ਹੈ, ਉਹ ਇਹੋ ਜਿਹੀਆਂ ਚੀਜ਼ਾਂ ਕਰਦੇ ਨੇ। ਹੁਣ ਜਦੋਂ ਪੰਜਾਬੀ ਨੇ ਕੀਤਾ ਤਾਂ ਉਹ ਸਾਰੇ ਹੀ ਚੁੱਪ ਨੇ ਵੀ ਹੁਣ ਆਹ ਹੋਈ ਹੈ ਚੀਜ਼, ਹੁਣ ਉਹ ਕਿਉਂ ਨਹੀਂ ਬੋਲਦੇ? ਉਹੋ ਹੀ ਲੋਕ ਜਿਹੜੇ ਪਹਿਲਾਂ ਇਹਨਾਂ ਦੇ ਖਿਲਾਫ ਟੰਬਾ ਚੱਕੀ ਫਿਰਦੇ ਸੀ ਵੀ ਭਾਈ ਸਾਰੇ ਹੀ ਭਜਾਉਣੇ ਨੇ, ਹੁਣ ਪੰਜਾਬੀ ਬਾਰੀ ਸਾਰਿਆਂ ਨੇ ਚੁੱਪ ਕਿਉਂ ਧਾਰ ਲਈ? ਕੀ ਪੰਜਾਬੀਆਂ ਦੇ ਉੱਪਰ ਉਂਗਲ ਚੱਕਣ ਤੋਂ ਡਰ ਲੱਗਦਾ? ਮੈਂ ਤਾਂ ਇਹ ਗੱਲ ਪਹਿਲਾਂ ਕਹਿ ਹਟਿਆ ਕਿ ਅੱਜ ਸਾਡੇ ਜਥੇਦਾਰ ਕਿੱਥੇ ਨੇ, ਅੱਜ ਸਾਡੀਆਂ ਪੋਲੀਟੀਕਲ ਪਾਰਟੀਆਂ ਕਿੱਥੇ ਨੇ? ਕੀ ਉਹ ਇਹਦੇ ਵਿੱਚ ਆ ਕੇ ਹਾਂ ਦਾ ਨਾਰਾ ਤੇ ਮਾਰ ਸਕਦੇ ਹੋ? ਕਿਉਂਕਿ ਬੰਦਾ ਕ੍ਰਾਈਮ ਕਰਨ ਵਾਲੇ ਨੂੰ ਪੁਲਿਸ ਨੇ ਫੜ ਲਿਆ, ਪੁਲਿਸ ਨੇ ਫੜ ਕੇ ਜੋ ਵੀ ਪੁਲਿਸ ਦੀ ਕਾਰਵਾਈ ਬਣਦੀ ਫੜ ਲਿਆ। ਉਸ ਬੰਦੇ ਨੇ ਗਲਤੀ ਕੀ ਉਸ ਬੰਦੇ ਨੇ ਐਡਾ ਕੁ ਵੱਡਾ ਕ੍ਰਾਈਮ ਕੀਤਾ ਕਿ ਜਿਹੜਾ ਅਸੀਂ ਬਿਆਨ ਨਹੀਂ ਕਰ ਸਕਦੇ। ਕੁਕਰਮ ਕਰਤਾ। ਮੈਂ ਕਿਹਾ ਵੀ ਆਪਾਂ ਬਿਆਨ ਹੀ ਨਹੀਂ ਕਰ ਸਕਦੇ ਉਸ ਨੂੰ। ਮੈਂ ਮਾਨਯੋਗ ਕੋਰਟ ਕੋਲੋਂ ਵੀ ਇਹ ਇੱਕ ਮੰਗ ਰੱਖਦਾ ਕਿ ਇਹੋ ਜਿਹੇ ਬੰਦੇ ਨੂੰ ਐਗਜ਼ਾਮਪਲਰੀ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ ਕਿ ਕੱਲ ਨੂੰ ਕੋਈ ਇਹ ਬੰਦਾ ਇਹ ਕਰਨ ਲੱਗਿਆ ਸੋਚੇ ਯਾਰ ਵੀ ਇਹ ਸਜ਼ਾ ਬੜੀ ਮਾੜੀ ਹੈ, ਠੀਕ ਹੈ ਨਾ। ਇਸ ਗੱਲ ਦੀ ਦੂਜੀ ਗੱਲ ਵੀ ਮੈਂ ਮਾਨਯੋਗ ਐਡਵੋਕੇਟ ਸੀਨੀਅਰ ਐਡਵੋਕੇਟ ਸਾਡੇ ਮਨਦੀਪ ਸਿੰਘ ਸਚਦੇਵਾ ਜੀ ਦਾ ਵੀ ਧੰਨਵਾਦ ਕਰਦਾ, ਜਿਨ੍ਹਾਂ ਨੇ ਖੁਦ ਇਹ ਗੱਲ ਕਹੀ ਕਿ ਮੈਂ ਇਸ ਕੇਸ ਨੂੰ ਫ੍ਰੀ ਆਫ ਕਾਸਟ ਲੜਾਂਗਾ ਜੀ। ਇਹ ਵੀ ਲੋੜ ਹੈ ਜੀ ਕਿ ਇਹਨਾਂ ਚੀਜ਼ਾਂ ਦੀ ਸਾਨੂੰ ਲੋੜ ਹੈ, ਕਿਉਂਕਿ ਜਿਹੜਾ ਬੰਦਾ ਜੇ ਇਹੋ ਜਿਹਾ ਕ੍ਰਾਈਮ ਕਰਨ ਵਾਲਾ ਬੰਦਾ ਕ੍ਰਾਈਮ ਇਹੋ ਜਿਹਾ ਕਰ ਸਕਦਾ ਤੇ ਕੀ ਉਹ ਬਾਕੀ ਆਪਣੀ ਸੇਫਟੀ ਵਾਸਤੇ ਜਾਂ ਕੁਝ ਹੋਰ ਵੀ ਕੁਝ ਕਰ ਸਕਦਾ ਜੀ। ਕਿਉਂਕਿ ਸਾਡੇ ਪੁਲਿਸ ਤੇ ਦੋ ਤਰ੍ਹਾਂ ਦੇ ਸਵਾਲ ਉੱਠਦੇ ਨੇ ਇੱਥੇ, ਸਾਡੇ ਪੁਲਿਸ ਤੇ ਦੋ ਤਰ੍ਹਾਂ ਦੇ ਸਵਾਲ ਉੱਠਦੇ ਆ। ਇੱਕ ਪਾਸੇ ਪੁਲਿਸ ਨੂੰ ਕਹਿੰਦੇ ਵੀ ਪੁਲਿਸ ਕੰਮ ਨਹੀਂ ਕਰਦੀ, ਇੱਕ ਪਾਸੇ ਪੁਲਿਸ ਨੂੰ ਕਹਿੰਦੇ ਪੁਲਿਸ ਕੰਮ ਕਰਦੀ ਹੈ। ਹੁਣ ਪੁਲਿਸ ਦੀ ਕੋਈ ਵੀ ਚੀਜ਼ ਦੀ ਕੋਈ ਵੀ ਗੱਲਬਾਤ ਦੇ ਵਿੱਚ ਹਰ ਪੁਲਿਸ ਅਫਸਰ ਦੀ ਜਾਂ ਕਿਸੇ ਦੇ ਵੀ ਹਰ ਇੱਕ ਦੀ ਇਨਵੈਸਟੀਗੇਸ਼ਨ ਦਾ ਅਲੱਗ-ਅਲੱਗ ਤਰੀਕਾ ਹੈ ਜੀ, ਠੀਕ ਹੈ ਨਾ। ਇਹ ਤੁਸੀਂ ਉਸ ਤੇ ਗੱਲ ਕਰ ਰਹੇ ਹੋ ਜਿਹੜਾ ਉਹਨਾਂ ਤੇ ਇਲਜ਼ਾਮ ਲੱਗ ਰਹੇ ਨੇ ਕਿ ਪਹਿਲਾਂ ਪੁਲਿਸ ਨੂੰ ਬੁਲਾਇਆ ਤਾਂ ਪੁਲਿਸ ਆਉਂਦੀ ਹੈ ਤੇ ਉਸ ਵਿਅਕਤੀ ਦੇ ਘਰੇ, ਮੁਜਰਮ ਦੇ ਘਰੇ ਜਿੱਥੇ ਬੱਚੀ ਨੂੰ ਮਾਰ ਕੇ ਉਸ ਨੇ ਬਾਥਰੂਮ ਦੇ ਵਿੱਚ ਰੱਖਿਆ ਹੋਇਆ ਸੀ, ਉੱਥੇ ਇਨਵੈਸਟੀਗੇਸ਼ਨ ਕਰਨ ਦੀ ਬਜਾਏ ਚਾਹ ਪੀ ਰਹੀ ਸੀ ਪੁਲਿਸ। ਕੀ ਲੱਗਦਾ ਕਿ ਇਹ ਪੁਲਿਸ ਦਾ ਰਵੱਈਆ ਠੀਕ ਹੈ? ਇਹਨੂੰ ਕਿਵੇਂ ਦੇਖਿਆ ਜਾਵੇ ਕਿ ਭਾਈ ਉਸ ਨੇ ਕ੍ਰਾਈਮ ਐਡਾ ਵੱਡਾ ਕੀਤਾ ਤੇ ਪੁਲਿਸ ਚਾਹ ਪੀ ਰਹੀ ਹੈ? ਕੀ ਪੁਲਿਸ ਦੀ ਇਹ ਨਾਦਾਨੀ ਹੈ? ਕੀ ਇਹ ਪੁਲਿਸ ਦੀ ਇਨਵੈਸਟੀਗੇਸ਼ਨ ਦਾ ਕੋਈ ਤਰੀਕਾ ਹੈ? ਕੀ ਹੈ ਇਹ? ਜਦੋਂ ਇਹ ਗੱਲ ਹੋਈ ਨਾ, ਜਦੋਂ ਤੁਸੀਂ ਚਾਹ ਪੀਣ ਦੀ ਗੱਲ ਕਰਦੇ ਪਏ ਹੋ, ਚਾਹ ਪੀਣ ਤੋਂ ਪਹਿਲਾਂ ਪੁਲਿਸ ਨੂੰ ਰਿਪੋਰਟ ਮਿਲੀ ਕਿ ਬੱਚੀ ਸਾਡੀ ਗੁੰਮ ਹੈ, ਨਹੀਂ ਮਿਲ ਰਹੀ, ਗੁੰਮਸ਼ੁਦਗੀ ਦੀ ਰਿਪੋਰਟ ਤੇ ਗਏ ਉਹ, ਤੇ ਪੁਲਿਸ ਨੇ ਫਿਰ ਆਪਣੇ ਇਨਵੈਸਟੀਗੇਸ਼ਨ ਦੇ ਹਰ ਇੱਕ ਪੁਲਿਸ ਅਫਸਰ ਦੇ ਅਲੱਗ-ਅਲੱਗ ਤਰੀਕੇ ਨਾਲ, ਜੇ ਤੁਸੀਂ ਕਹੋਗੇ ਮੈਂ ਪੁਲਿਸ ਦੇ ਹੱਕ ਦੇ ਵਿੱਚ, ਮੈਂ ਪੁਲਿਸ ਦੇ ਬਿਲਕੁਲ ਹੱਕ 'ਚ ਨਹੀਂ ਬੋਲਦਾ। ਇੱਕ ਗੱਲ ਮੇਰੀ ਨੋਟ ਕਰ ਲਿਓ, ਕਿਉਂਕਿ ਮੈਂ ਖੁਦ ਪੁਲਿਸ ਦਾ ਸਤਾਇਆ, ਇਸ ਕਰਕੇ ਮੈਂ ਪੁਲਿਸ ਦੇ ਬਿਲਕੁਲ ਹੱਕ 'ਚ ਨਹੀਂ ਬੋਲਦਾ। ਪਰ ਜਿਹੜੀ ਗੱਲ ਅਸਲੀਅਤ ਹੈ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵੀ ਹਰ ਇੱਕ ਪੁਲਿਸ ਅਫਸਰ ਦਾ ਇਨਵੈਸਟੀਗੇਸ਼ਨ ਦਾ ਅਲੱਗ-ਅਲੱਗ ਤਰੀਕਾ। ਜਦੋਂ ਇਹ ਗੁੰਮਸ਼ੁਦਗੀ ਰਿਪੋਰਟ ਮਿਲੀ ਉਸ ਤੋਂ ਬਾਅਦ ਪੁਲਿਸ ਆਪਣੀ ਇਨਵੈਸਟੀਗੇਸ਼ਨ ਕਰਦੀ ਰਹੀ। ਇਨਵੈਸਟੀਗੇਸ਼ਨ ਦੇ ਵਿੱਚ ਦੇਖੋ ਤੁਸੀਂ, ਜਦੋਂ ਫੋਰਸ ਗਈ, ਕੁਝ ਬੰਦੇ ਉਸ ਬੰਦੇ ਦੇ ਘਰ ਗਏ ਜੀ, ਕੁਝ ਬੰਦੇ ਬਾਹਰ ਤੋਂ ਇਨਵੈਸਟੀਗੇਸ਼ਨ ਕਰ ਰਹੇ। ਕਹਿ ਰਹੇ ਨੇ 2 ਬੰਦੇ ਉਸ ਵਿਅਕਤੀ ਦੇ ਅੰਦਰ ਘਰ ਦੇ ਵਿੱਚ ਜਾਂਦੇ ਨੇ ਤੇ 2 ਬੰਦੇ ਉਸ ਬੱਚੀ ਦੇ ਘਰ ਜਾਂਦੇ ਨੇ ਜਿਹੜੀ ਲਾਪਤਾ। ਹਾਂਜੀ, ਮਤਲਬ ਜੋ ਵੀ ਪੁਲਿਸ ਦੀ, ਮੈਂ ਤੁਹਾਨੂੰ ਦੱਸਿਆ ਵੀ ਇਨਵੈਸਟੀਗੇਸ਼ਨ ਦਾ ਅਲੱਗ-ਅਲੱਗ ਤਰੀਕਾ, ਅਲੱਗ-ਅਲੱਗ ਤਰੀਕੇ ਦੇ ਵਿੱਚ। ਹੁਣ ਇਹ ਜਿਹੜੇ 2 ਬੰਦੇ ਤੁਸੀਂ ਕਹਿੰਦੇ ਹੋ ਵੀ ਘਰ ਗਏ ਤੇ 2 ਕੀ ਬੰਦੇ ਜ਼ਿਆਦਾ ਹੋਏ ਸੀ ਬਾਹਰ, ਕੁਝ ਸਿਵਲ ਦੇ ਵਿੱਚ ਹੀ ਪੁਲਿਸ ਅਲੱਗ-ਅਲੱਗ ਤਰੀਕਿਆਂ ਦੇ ਵਿੱਚ ਆਪਣੀ ਇਨਵੈਸਟੀਗੇਸ਼ਨ ਕਰ ਰਹੀ ਸੀ ਵੀ ਕੀ ਗੱਲ। ਹੁਣ ਜਦੋਂ ਕੋਈ ਪੁਲਿਸ ਨੂੰ ਸਾਰਾ ਘਰ ਉਹਨਾਂ ਨੇ ਦੇਖਿਆ, ਸਭ ਪੁਲਿਸ ਨੂੰ ਕੋਈ ਕਈ ਵਾਰੀ ਨਾ ਜਾਣੇ ਅਣਜਾਣੇ 'ਚ ਕੋਈ ਜਗ੍ਹਾ ਰਹਿ ਜਾਂਦੀ ਹੈ ਦੇਖਣੀ ਵੀ ਜਿੱਥੇ ਉਹ ਡੈੱਡ ਬੋਡੀ ਮਿਲੀ, ਉਹ ਜਗ੍ਹਾ ਇਨਵੈਸਟੀਗੇਸ਼ਨ ਦੇ ਦੌਰਾਨ ਕਿਤੇ ਉਹਨਾਂ ਕੋਲੋਂ ਦੇਖ ਨਹੀਂ ਰਹਿ ਗਈ। ਕਿਉਂਕਿ ਜਾਣ ਕੇ ਤੇ ਆਪਾਂ ਕਹਿ ਨਹੀਂ ਸਕਦੇ ਵੀ ਜਾਣ ਕੇ ਰਹਿ ਗਏ, ਜੋ ਪੁਲਿਸ ਬੈਠੀ, ਜਦੋਂ ਉਹਨਾਂ ਨੂੰ ਕੋਈ ਲੱਭੇ ਨਾ, ਕਲੂ ਨਾ ਲੱਭੇ, ਫਿਰ ਉਹ ਉਸ ਬੰਦੇ ਕੋਲ ਬੈਠ ਗਏ। ਬੰਦੇ ਨੂੰ ਮੈਂ ਤੁਹਾਨੂੰ ਦੱਸਿਆ ਕਿ ਇਨਵੈਸਟੀਗੇਸ਼ਨ ਦਾ ਅਲੱਗ-ਅਲੱਗ ਤਰੀਕਾ, ਉਹ ਕਿਸ ਤਰੀਕੇ ਨਾਲ ਉਹਦੇ ਕੋਲ ਗੱਲਬਾਤ ਲੰਬੀ ਕਰਨ ਦਾ ਮਤਲਬ ਇਹ ਕਿਤੇ ਨਾ ਕਿਤੇ ਕਲੂ ਮਿਲੇ, ਕਿਤੇ ਮਿਲਦਾ ਨਹੀਂ ਪਿਆ ਕਲੂ। ਜਦੋਂ ਕਲੂ ਨਹੀਂ ਮਿਲਦਾ ਤੇ ਫਿਰ ਨੈਚੁਰਲੀ ਗੱਲ, ਫਿਰ ਬਾਹਰ ਜਨਤਾ ਵੀ, ਪਬਲਿਕ ਵੀ ਇਕੱਠੀ ਹੋਈ, ਸਾਰਾ ਕੁਝ, ਉਹ ਬੱਚੀ ਦੀ ਡੈੱਡ ਬੋਡੀ ਮਿਲ ਗਈ। ਡੈੱਡ ਬੋਡੀ ਮਿਲਣ ਤੋਂ ਬਾਅਦ ਤੁਸੀਂ ਦੇਖੋ ਵੀ ਇੱਕ ਪਾਸੇ ਆਪਾਂ ਪੁਲਿਸ ਨੂੰ ਇਹਨੂੰ ਦੋਸ਼ੀ ਦੇ ਦਿੰਦੇ ਵੀ ਹਾਂ ਪੁਲਿਸ ਨੇ ਲਾਪਰਵਾਹੀ ਕੀਤੀ ਜਾਂ ਜੋ ਵੀ ਕੀਤਾ, ਚਾਹ ਪੀਂਦੇ ਜਾਂ ਇਹੋ ਜਿਹੇ ਕੰਮ 'ਚ ਚਾਹ ਪੀਣੀ ਤੇ ਵੈਸੇ ਨਹੀਂ ਸੁਝਦੀ ਬੰਦੇ। ਇੱਕ ਐਸਆਈ ਤਾਂ ਸਸਪੈਂਡ ਵੀ ਕਰ ਦਿੱਤਾ ਗਿਆ। ਮੈਂ ਉੱਥੇ ਆਉਣ ਲੱਗਾ, ਉਸੇ ਗੱਲ ਤੇ ਆਉਣ ਲੱਗਾ ਕਿ ਜਦੋਂ ਪੁਲਿਸ ਨੂੰ ਇਹ ਬੰਦਾ ਗਲਤ ਲੱਗਾ, ਬੰਦਾ ਸਾਡਾ ਇਨਵੈਸਟੀਗੇਸ਼ਨ ਅਫਸਰ ਜਾਂ ਕੋਈ ਥਾਣੇਦਾਰ ਗਲਤ ਲੱਗਾ, ਮੌਕੇ ਤੇ ਸਾਡੇ ਕਮਿਸ਼ਨਰ ਸਾਹਿਬ ਆਨਰ ਅਫਸਰ ਨੇ, ਉਹਨਾਂ ਨੇ ਮੌਕੇ ਤੇ ਉਸੇ ਵੇਲੇ ਸਸਪੈਂਡ ਕਰ ਦਿੱਤਾ। ਚਲੋ ਬਣਦਾ ਸੀ, ਜਦੋਂ ਤੈਨੂੰ ਚਾਹ ਪੀਣੀ ਸੁਝਦੀ ਵੀ ਤੇਰੇ ਕੋਲ ਜਿਹੜੀ ਇਨਵੈਸਟੀਗੇਸ਼ਨ ਵਾਸਤੇ ਆਏ, ਤੂੰ ਉਹ ਤੇ ਗੱਲ ਕਰ, ਚਾਹ ਦੇ ਬਾਅਦ ਵੀ ਪੀ ਲੇਗਾ ਤੂੰ। ਇੱਕ ਪਾਸੇ ਪੁਲਿਸ ਨੂੰ ਆਪਾਂ ਇਸ ਦੋਸ਼ੀ ਦੇ ਦਿੰਦੇ, ਦੂਜੇ ਪਾਸੇ ਜੇ ਪੁਲਿਸ ਸਪੋਰਟ ਨਹੀਂ ਕਰਦੀ, ਜੇ ਬੰਦੇ ਨੂੰ ਉੱਥੇ ਬਚਾਉਂਦੀ ਨਾ, ਤੇ ਬੰਦੇ ਨੂੰ ਕੁੱਟ-ਕੁੱਟ ਕੇ ਮਾਰ ਦਿੱਤਾ ਜਾਂਦਾ ਉੱਥੇ,
ਠੀਕ ਹੈ, ਮਾਰਿਆ ਜਾਂਦਾ, ਫਿਰ ਲੋਕਾਂ ਨੇ ਪੁਲਿਸ ਨੂੰ ਦੋਸ਼ੀ ਜਿਹੜਾ, ਪੁਲਿਸ ਨੇ ਕੀ ਕਾਰਵਾਈ ਕੀਤੀ? ਪੁਲਿਸ ਦੇ ਸਾਹਮਣੇ ਬੰਦਾ ਮਾਰਤਾ ਜੀ, ਪੁਲਿਸ ਚਲਾਣ, ਪੁਲਿਸ ਦੇ ਦੋਵੇਂ ਪਾਸੇ ਫਸ ਜਾਂਦੀ, ਪੁਲਿਸ ਹੁਣ ਕਰੇ ਕੀ? ਪਰ ਲੋਕ ਇਹ ਕਹਿੰਦੇ ਨੇ ਕਿ ਭਾਈ ਅਸਲ ਇਨਸਾਫ ਤਾਂ ਇਹੀ ਹੁੰਦਾ ਜੇ ਉੱਥੇ ਹੀ ਉਸ ਨੂੰ ਮਾਰ ਦਿੱਤਾ ਜਾਂਦਾ, ਪਰ ਉਹ ਤਾਂ ਫਿਰ ਕਾਨੂੰਨ ਹੱਥ 'ਚ ਲੈਣ ਵਾਲੀ ਗੱਲ ਹੋ ਜਾਂਦੀ ਹੈ। ਚਲੋ ਉਹ ਵੀ ਇੱਕ ਸ਼ਲਾਘਾ ਜੋ ਕੰਮ ਹੈ ਵੀ ਪੁਲਿਸ ਨੇ ਕਾਨੂੰਨ ਦੀ ਮਰਿਆਦਾ ਨੂੰ ਬਣਾਏ ਰੱਖਣ ਲਈ ਉੱਥੋਂ ਉਸ ਨੂੰ ਸਫਲਤਾਪੂਰਵਕ ਕੱਢਿਆ, ਹਾਲਾਂਕਿ ਉਹ ਅੱਧ ਮਰਿਆਦਾ ਕਰ ਦਿੱਤਾ ਸੀ, ਤੇ ਕਬੂਲਨਾਮਾ ਉਹਦਾ ਕਦੋਂ ਆਉਂਦਾ ਹੈ ਜਰਾ? ਕਿਉਂਕਿ ਇਹ ਹਾਲਾਤ ਉਸ ਵੇਲੇ ਇਹੋ ਜਿਹੇ ਬਣ ਗਏ ਹੁੰਦੇ ਨੇ, ਜੇ ਉੱਥੇ ਕਿਤੇ ਮੈਂ ਵੀ ਹਾਜ਼ਰ ਹੁੰਦਾ ਤੇ ਮੈਂ ਵੀ ਮਰਨ ਤੱਕ ਜਾਂਦਾ ਜੀ। ਕੋਈ ਵੀ ਬੰਦਾ, ਸਾਡੇ ਪੰਜਾਬੀਆਂ ਦੀ ਇਹ ਖਾਸ ਫਿਤਰਤ ਹੈ ਵੀ ਜਦੋਂ ਇਹੋ ਜੀ ਗੱਲਬਾਤ ਕਿਤੇ ਹੋਵੇ ਤੇ ਸਾਡੇ ਪੰਜਾਬੀਆਂ ਨੇ ਮਰਾਂ ਤੱਕ ਪਹੁੰਚਣਾ ਹੁੰਦਾ ਵੀ ਯਾਰ ਇਸ ਬੰਦੇ ਨੂੰ ਮਾਰ ਦਈਏ ਜਾਂ ਮਰ ਜਾਈਏ, ਕਿਉਂਕਿ ਇਹ ਹਰਕਤ ਹੀ ਇਹੋ ਜਿਹੀ ਸੀ ਕਿ ਜਿਸ ਬੰਦੇ ਨੇ ਕਿਸੇ ਨੂੰ ਕੋਈ ਗੱਲ ਵੀ, ਕਿਸੇ ਕੁੱਤੇ ਨੂੰ ਪੱਥਰ ਵੀ ਨਹੀਂ ਮਾਰਿਆ ਹੁੰਦਾ, ਇਸ ਵੇਲੇ ਉਹ ਵੀ ਉਹਨੂੰ ਮਾਰਨ ਤੱਕ ਜ਼ਰੂਰ ਜਾਏਗਾ, ਕਿਉਂਕਿ ਇੱਕ ਹਰਕਤ ਹੀ ਇਹੋ ਜਿਹੀ ਕਾਨੂੰਨੀ ਸੀ ਜਿਹੜੀ ਕਿ ਨਿਹਾਇਤ ਨਿੰਦਣਯੋਗ ਸੀ। ਤੇ ਉਹਦੇ ਵਿੱਚੋਂ ਕਿਉਂਕਿ ਮੌਕੇ ਦੇ ਹਾਲਾਤ ਜਿਹੜੇ ਇਹੋ ਜਿਹੇ ਬਣ ਗਏ ਹੁੰਦੇ ਨੇ ਕਿ ਪਬਲਿਕ ਨੂੰ ਸਮਝ ਨਹੀਂ ਆਉਂਦੀ ਵੀ ਕੀ ਕਰੀਏ, ਪਰ ਪੁਲਿਸ ਨੇ ਆਪਣੀ ਸਿਆਣਪ ਵਰਤੇ ਉਹਨੂੰ ਕਿਸੇ ਤਰੀਕੇ ਵੀ ਉੱਥੋਂ ਕੱਢਿਆ ਕਿ ਇਹ ਮਸਲਾ ਬਜਾਏ ਆਪਾਂ ਇਨਸਾਫ ਇੱਧਰ ਲੈਣ ਦੀ ਬਜਾਏ ਉਲਟਾ ਸਾਨੂੰ ਦੂਜੇ ਪਾਸੇ ਨਾਲ ਜਾਣਾ ਪਿਆ ਵੀ ਵਿੱਚੇ ਰਹਿ ਜੇ, ਗੱਲ ਸਾਰੀ ਉਲਝਦੀ ਰਹਿ ਜੇ। ਪੁਲਿਸ ਦੀ ਬਹੁਤ ਸਿਆਣਪ, ਜਿਹੜੇ ਸਾਡੇ ਐਸਪੀ ਲੱਗੇ ਨੇ ਗਿੱਲ ਸਾਹਿਬ, ਬਹੁਤ ਹੁਣ ਵਧੀਆ ਅਫਸਰ ਨੇ, ਉਹਨਾਂ ਨੇ ਦੇਖਿਆ ਮੌਕੇ ਦੇ ਹਾਲਾਤਾਂ ਨੂੰ। ਬਾਕੀ ਹੋਰ ਵੀ ਕਹਿੰਦੇ ਜੋ ਵੀ ਮੇਰੇ ਕੋਈ ਰਹਿੰਦੀ ਹੋਵੇ ਤੁਸੀਂ ਮੈਨੂੰ ਦੱਸੋ, ਮੈਂ ਕਾਰਵਾਈ ਕਰਾਂਗਾ, ਤੇ ਉਹ ਪੂਰੀ ਇਨਵੈਸਟੀਗੇਸ਼ਨ ਕਰ ਰਹੇ, ਸਾਰੀ ਕਾਰਵਾਈ ਕਰ ਰਹੇ ਨੇ, ਹਰ ਤਰੀਕੇ ਨਾਲ ਕਰ ਰਹੇ ਜੀ। ਤੇ ਜੋ ਵੀ ਬਣਦੀ ਉਹਨੂੰ ਸਜ਼ਾ, ਮੈਂ ਤਾਂ ਇੱਕੋ ਗੱਲ ਕਰਨਾ ਵੀ ਮੈਂ ਮਾਨਯੋਗ ਕੋਰਟ ਤੋਂ ਵੀ ਬੇਨਤੀ ਕਰਦਾ, ਮੈਂ ਮਾਨਯੋਗ ਵਕੀਲ ਸਾਹਿਬ ਨੂੰ ਵੀ ਬੇਨਤੀ ਕਰਦਾ ਵੀ ਇਹੋ ਜਿਹੇ ਬੰਦੇ ਨੂੰ ਐਗਜ਼ਾਮਪਲਰੀ ਸਜ਼ਾ ਦਿਵਾਉਣੀ ਚਾਹੀਦੀ। ਜੀ, ਸਜ਼ਾ ਜ਼ਰੂਰ ਹੋਣੀ ਚਾਹੀਦੀ ਹੈ, ਪਰ ਇਹ ਸਭ ਦੇ ਵਿੱਚ ਇੱਕ ਹੋਰ ਸਵਾਲ ਇਹ ਖੜਾ ਹੋ ਜਾਂਦਾ ਹੈ ਨਾ, ਜਦੋਂ ਲੋਕ ਇਹ ਗੱਲ ਕਰਦੇ ਨੇ ਕਿ ਇਸ ਜ਼ਿਲ੍ਹੇ ਦੀ ਜਲੰਧਰ ਦੀ ਜਿਹੜੀ ਪੁਲਿਸ ਕਮਿਸ਼ਨਰ ਹੈ ਉਹ ਵੀ ਬੀਬੀ ਧਨਪ੍ਰੀਤ ਕੌਰ ਹੋਣੀ ਨੇ, ਤੇ ਉਹਨਾਂ ਦੀ ਜ਼ਿੰਮੇਵਾਰੀ ਨੂੰ ਕਿਵੇਂ ਦੇਖਿਆ ਜਾਵੇ? ਕਿਉਂਕਿ ਉੱਥੇ ਜਦੋਂ ਇਹੋ ਜਿਹੀ ਸਥਿਤੀ ਬਣ ਗਈ, ਇੱਕ ਲੜਕੀ ਦਾ ਮਾਮਲਾ ਸੀ, ਉਸ ਤੋਂ ਬਾਅਦ ਪੁਲਿਸ ਗਈ, ਨੋ ਡਾਊਟ ਪੁਲਿਸ ਨੇ ਚੰਗੀ ਭੂਮਿਕਾ ਅੰਤ ਦੇ ਵਿੱਚ ਨਿਭਾਈ ਉਸ ਨੂੰ ਉੱਥੋਂ ਕੱਢ ਲੈਣ ਦੇ ਲਈ, ਪਰ ਦੁਬਾਰਾ ਤੋਂ ਪੁਲਿਸ ਨੂੰ ਨਿਸ਼ਾਨੇ ਤੇ ਲੈ ਜਾਣਾ, ਕੀ ਪੁਲਿਸ ਦਾ ਕਰੈਕਟਰ ਹੀ ਇਹੋ ਜਿਹਾ ਬਣ ਚੁੱਕਿਆ ਸਾਰਿਆਂ ਦੀ ਨਿਗਾਹ ਦੇ ਵਿੱਚ ਵੀ ਪੁਲਿਸ ਚੰਗਾ ਕਰੇ ਮਾੜਾ ਕਰੇ, ਰਹਿਣੀ ਨਿਸ਼ਾਨੇ ਤੇ ਪੁਲਿਸ ਹੀ ਹੈ? ਉੱਥੇ ਭਗਵੰਤ ਮਾਨ ਮੁਰਦਾਬਾਦ ਦੇ ਨਾਅਰੇ ਵੀ ਲੱਗੇ, ਪੁਲਿਸ ਨੂੰ ਮੁਰਦਾਬਾਦ ਦੇ ਨਾਅਰੇ ਵੀ ਲੱਗੇ। ਇਹ ਸਾਰੀ ਕਹਾਣੀ ਨੂੰ ਕਿਵੇਂ ਦੇਖੀਏ? ਫਿਰ ਪੁਲਿਸ ਦੇ ਵਿੱਚ ਵਿਸ਼ਵਾਸ ਲੋਕਾਂ ਦਾ ਰਿਹਾ ਹੀ ਨਹੀਂ ਹੈ, ਪੁਲਿਸਿੰਗ ਇੰਨੀ ਚੰਗੀ ਹੋ ਹੀ ਨਹੀਂ ਰਹੀ ਵੀ ਉਸ ਤੇ ਵਿਸ਼ਵਾਸ ਕੀਤਾ ਜਾਵੇ। ਪੁਲਿਸ ਤੇ ਚੰਗੀ ਹੈ, ਪਰ ਚੰਗੀ ਦੇ ਵਿੱਚ ਜੇ ਕੋਈ ਚੰਗਾ ਕੰਮ ਕਰੇਗਾ ਤੇ ਮਾੜਾ ਬਦਨਾਮ ਤੇ ਤਾਂ ਵੀ ਹੋਣੀ ਹੈ, ਜੇ ਮਾੜਾ ਕੰਮ ਕਰਦਾ ਤਾਂ ਵੀ ਬਦਨਾਮ ਹੋਣੀ ਹੈ। ਬਦਨਾਮੀ ਦਾ ਪੁਲਿਸ ਦੇ ਇੱਕ ਕਲੰਕ ਰੱਖਿਆ ਹੀ ਲੱਗਿਆ ਵੀ ਇਹਨੇ ਬਦਨਾਮ ਹੋਣਾ ਹੀ ਹੋਣਾ। ਹੁਣ ਤੁਸੀਂ ਦੇਖੋ ਵੀ ਉੱਥੋਂ ਬਚਾ ਕੇ ਬੰਦਾ ਕੱਢ ਲਿਆ, ਉਹ ਨਹੀਂ ਕਿਸੇ ਨੇ ਕਿਹਾ ਵੀ ਯਾਰ ਪੁਲਿਸ ਨੇ ਚੰਗਾ ਕੀਤਾ, ਮੌਕੇ ਦੇ ਹਾਲਾਤਾਂ ਨੂੰ ਮੁੱਖ ਰੱਖਦੇ ਉਹਨੇ ਬੰਦੇ ਨੂੰ ਬਚਾ ਲਿਆ। ਦੂਜੇ ਪਾਸੇ ਪੁਲਿਸ ਦੀ ਬਦਨਾਮੀ ਇਸ ਗੱਲ ਕੇ ਕੀਤੀ ਜਾਂਦੀ ਪੁਲਿਸ ਨੇ, ਕਿਉਂਕਿ ਪੁਲਿਸ ਨੇ ਇਨਵੈਸਟੀਗੇਸ਼ਨ ਦਾ ਟਾਈਮ ਤੇ ਪੁਲਿਸ ਲੱਭਦੀ ਪਈ, ਗੁੰਮਸ਼ੁਦਗੀ ਦੀ ਰਿਪੋਰਟ ਆਈ, ਸਭ ਕੁਝ ਆ, ਲੱਭਦੀ ਵੀ CCTV ਕੈਮਰੇ 'ਚ ਫੁਟੇਜ ਦੇਖੀ, ਜਦੋਂ ਉਹਦੇ ਵਿੱਚੋਂ ਕੁੜੀ ਗਈ ਇੰਨੀ ਦੇਰ ਬਾਅਦ ਘਰੋਂ ਬਾਹਰ ਨਹੀਂ, ਨੈਚੁਰਲੀ ਗੱਲ ਪੁਲਿਸ ਨੂੰ ਪਤਾ ਲੱਗਾ ਵੀ ਲੜਕੀ ਦੀ ਮਾਂ ਹੀ ਕਹਿ ਰਹੀ ਹੈ ਵੀ ਭਾਈ ਮੈਂ CCTV ਫੁਟੇਜ ਆਪ ਪ੍ਰੋਵਾਈਡ ਕਰਾ ਰਹੀ ਹਾਂ ਤੁਹਾਨੂੰ, ਲੜਕੀ ਵਾਪਸ ਨਹੀਂ ਆਈ ਹੈ। ਉਹ ਫੇਰ ਵੀ ਚਾਹ ਪੀ ਰਹੇ ਨੇ, ਉਹ ਇਸੇ ਗੱਲ ਨੂੰ ਮੁੱਖ ਰੱਖ ਰਹੇ ਨੇ ਵੀ ਭਾਈ ਇੱਥੇ ਪੁਲਿਸ ਦੀ ਹੀ ਨਾਕਾਮੀ ਹੈ, ਪੁਲਿਸ ਹੀ ਗਲਤ ਹੈ। ਹੋ ਸਕਦਾ ਹੈ ਉਹ ਪੁਲਿਸ ਦੇ ਉਸ ਲੜਕੀ ਦੇ ਵਿੱਚ ਕੁਝ ਸਾਹ-ਸੱਤ ਮੌਜੂਦ ਹੁੰਦੇ ਜਦੋਂ ਪੁਲਿਸ ਇਨਵੈਸਟੀਗੇਸ਼ਨ ਕਰ ਰਹੀ ਸੀ, ਮੌਕੇ ਤੇ ਉਹ ਲੱਭ ਜਾਂਦੀ ਬੱਚੀ ਤਾਂ ਸ਼ਾਇਦ ਉਸ ਨੂੰ ਕੋਈ ਫਸਟ ਏਡ ਦੇਣ ਤੋਂ ਬਾਅਦ ਉਸ ਦੀ ਜਾਨ ਵੀ ਬਚ ਜਾਂਦੀ। ਮੈਂ ਤਾਂ ਅੱਗੇ ਗੱਲ ਕਹਿਣਾ ਵੀ ਕੁਛ ਸਾਡੇ ਪੁਲਿਸ ਇਨਵੈਸਟੀਗੇਸ਼ਨ ਜਿਹੜੀ ਸਾਡੀ ਪੁਲਿਸ ਦੀ ਮਾੜੀ ਵੀ ਕਿਤੇ ਨਲਾਇਕੀ ਵੀ ਕਹਿੰਦੇ ਨੇ ਆਪਾਂ, ਉਹ ਉਹਨਾਂ ਦੀ ਜਿਹੜੀ ਕੁੜੀ ਦੀ ਮਾਤਾ ਦੀ ਗੱਲਬਾਤ ਹੈ ਬਿਲਕੁਲ ਸਹੀ ਹੈ ਵੀ ਜਿੰਨੀ ਦੇਰ ਉਹਨਾਂ ਨੇ ਇਸ ਚੀਜ਼ ਨੂੰ ਟਾਈਮ ਖਰਾਬ ਕੀਤਾ, ਹੋ ਸਕਦਾ ਉਸ ਟਾਈਮ ਦੇ ਦੌਰਾਨ ਜੇ ਕਿਤੇ ਪਹਿਲਾਂ ਮਿਲ ਜਾਂਦੀ ਤੇ ਸ਼ਾਇਦ ਬੱਚੀ ਬਚ ਜਾਂਦੀ, ਕਿਉਂਕਿ ਬੱਚੀ ਨੂੰ ਜੇ ਹੋ ਸਕਦਾ ਸਾਹ ਚੱਲਦੇ ਹੁੰਦੇ, ਕਿਤੇ ਟ੍ਰੀਟਮੈਂਟ ਮਿਲ ਜਾਂਦਾ, ਕੋਈ ਸਹੂਲਤ ਮਿਲ ਜਾਂਦੀ ਉਹਨੂੰ ਤੇ ਸ਼ਾਇਦ ਉਹ ਬਚ ਹੀ ਜਾਂਦੀ। ਅੱਛਾ, ਇਸ ਨਲਾਇਕੀ ਦਾ ਰਿਜ਼ਲਟ ਇਹੋ ਹੀ CP ਸਾਹਿਬ ਨੇ ਮੌਕੇ ਤੇ ਉਹਨਾਂ ਨੂੰ ਸਸਪੈਂਡ ਕੀਤਾ। ਜਿਹੜਾ ਉਹ ਵਿਅਕਤੀ ਸੀ ਜਿਹੜਾ ਕਹਿੰਦੇ ਵੀ ਇੱਕ ਸਕੂਲ ਦੇ ਵਿੱਚ ਬੱਸ ਡਰਾਈਵਰੀ ਕਰਦਾ ਸੀ, ਉਸ ਦੀ ਸਾਈਕੀ ਨੂੰ ਥੋੜਾ ਜਿਹਾ ਸਮਝਦੇ ਆ। ਤੁਸੀਂ ਪੁਲਿਸ ਦੇ ਵਿੱਚ ਸਮਾਂ ਬਿਤਾਇਆ ਹੈ, ਕ੍ਰਿਮੀਨਲਸ ਨੂੰ ਦੇਖਦੇ ਹੋਵੋਗੇ ਤੁਸੀਂ, ਇੱਕ ਇਹੋ ਜਿਹੀ ਸਾਈਕੀ ਹੁੰਦੀ ਹੈ ਇਹੋ ਜਿਹੇ ਵਿਅਕਤੀਆਂ ਦੀ, ਉਸ ਦੇ ਮਨ ਦੇ ਵਿੱਚ ਇਹ ਚੀਜ਼ ਅਚਾਨਕ ਆਈ ਹੋਊਗੀ, ਉਹ ਕਦੋਂ ਬੇਈਮਾਨ ਹੋਇਆ ਹੋਊਗਾ, ਜਾਂ ਫਿਰ ਇਸ ਤੋਂ ਪਹਿਲਾਂ ਤਾਂ ਉਹਦੇ ਘਰ ਵੀ ਧੀਆਂ ਸੀ। ਬਹੁਤ ਸਾਰੇ ਕੇਸ ਇੱਦਾਂ ਦੇ ਆਉਂਦੇ ਨੇ, ਆਪਾਂ ਬੜੇ ਕਹਿ ਲਈਏ ਖੁਦਾ ਨਾ ਖਾਸਤਾ ਇਹੋ ਜਿਹੀ ਸਥਿਤੀ ਹੋਵੇ, ਪਰ ਬਹੁਤ ਸਾਰੀਆਂ ਇਹੋ ਜਿਹੀਆਂ ਤਸਵੀਰਾਂ ਵੀ ਨੇ ਜਿੱਥੇ ਬਾਪ ਆਪਣੀਆਂ ਧੀਆਂ ਤੱਕ ਨੂੰ ਨਹੀਂ ਛੱਡਦੇ। ਤੇ ਇਹੋ ਜਿਹਾ ਵਿਅਕਤੀ ਜਿਹੜਾ ਜਿਸ ਦੇ ਆਪਣੇ ਘਰ 2 ਧੀਆਂ ਨੇ,
ਉਹ ਜਦੋਂ ਇਹੋ ਜੀ ਹਰਕਤ ਕਰਦਾ ਹੈ ਤਾਂ ਕੀ ਸਮਝ ਆਉਂਦਾ ਹੈ, ਇਹ ਅਚਾਨਕ ਚ ਪਣਪੀ ਹੋਈ ਸਹਿਕੀ ਹੋ ਸਕਦੀ ਹੈ ਜਾਂ ਫਿਰ ਲੰਬੇ ਸਮੇਂ ਤੋਂ ਇਹ ਵਿਅਕਤੀ ਦੇ ਮਨ ਦੇ ਵਿੱਚ ਇਹੀ ਕੂੜ ਹੋਊਗਾ ਵੀ ਬੱਚਿਆਂ ਦੇ ਨਾਲ ਪੈਡੋਫਾਈਲ ਕਿਹਾ ਜਾਂਦਾ ਹੈ, ਬੱਚਿਆਂ ਦੇ ਨਾਲ ਇਹੋ ਜਿਹਾ ਦੁਸ਼ਕਰਮ ਕਰਨਾ ਹੈ। ਇਹ ਹੁਣ ਕਿਸੇ ਦੇ ਦਿਲ ਦਾ ਮੈਂ ਕੋਈ ਉਹੀ ਗੱਲ ਵੀ ਮੈਂ ਰੱਬ ਤੇ ਹੈ ਨਹੀਂ ਵੀ ਕਿਸੇ ਦਿਲ ਦਾ ਕੀ ਕਦੋਂ ਜਿੱਦਾਂ ਸਿਆਣੇ ਦੀ ਕਹਿੰਦੇ ਨਾ ਦੁੱਧ ਤੇ ਬੁੱਧ ਫਿੱਟਣ ਲੱਗਿਆ ਪਤਾ ਨਹੀਂ ਲੱਗਦਾ, ਸਿਆਣੇ ਦੀਆਂ ਕਹਾਵਤਾਂ। ਔਰ ਇਸ ਬੰਦੇ ਦਾ ਉੱਥੋਂ ਵੀ ਕੁਝ ਭਰੋਸੇਯੋਗ ਸੂਤਰਾਂ ਦਾ ਪਤਾ ਕੀਤਾ ਵੀ ਇਸ ਬੰਦੇ ਦਾ ਕਰੈਕਟਰ ਕੋਈ ਬਹੁਤਾ ਵਧੀਆ ਨਹੀਂ ਸੀ। ਕਲੋਨੀ 'ਚ ਜਿੱਥੇ ਰਹਿੰਦਾ ਸੀ ਉੱਥੇ ਮਤਲਬ ਬੋਲਚਾਲ ਕੋਈ ਖਾਸ ਨਹੀਂ ਸੀ ਹੈਗਾ, ਕਿਸੇ ਨਾਲ ਰੱਖਿਆ ਬੋਲਚਾਲ ਨਾ ਰੱਖਣ ਕਰਕੇ ਬੱਚਿਆਂ ਦਾ, ਤੇ ਹੁਣ ਬੱਚਿਆਂ ਦੇ ਵਿੱਚ ਬੰਦਾ ਕੀ ਕਹੇ, ਬੱਚਿਆਂ ਦਾ ਆਪਣਾ ਪਿਆਰ ਹੈ ਗਾ, ਉਹਨਾਂ ਦੇ ਫਾਦਰ ਮਦਰ ਦਾ ਕਿਸੇ ਨਾਲ ਹੈ ਬੋਲਚਾਲ ਨਹੀਂ ਹੈ, ਬੱਚੇ ਥੋੜਾ ਇਸ ਗੱਲ ਨੂੰ ਸਮਝਦੇ ਨੇ ਕਿਉਂਕਿ ਉਹ ਕਰੈਕਟਰ ਉਹਦਾ ਉਸ ਇਲਾਕੇ ਦੇ ਵਿੱਚ ਜਿੱਥੇ ਰਹਿੰਦਾ ਕੋਈ ਬਹੁਤਾ ਵਧੀਆ ਨਹੀਂ ਸੀ, ਕੋਈ ਬੁਲਾ ਕੇ ਇਹਨੂੰ ਕੋਈ ਚੰਗਾ ਨਹੀਂ ਸਮਝਦਾ ਇਹਨੂੰ। ਇਹ ਸਾਰੀ ਗੱਲ ਹਾਂ, ਤੇ ਨਾ ਸਮਝਣ ਦਾ ਰਿਜ਼ਲਟ ਤੁਹਾਡੇ ਸਾਹਮਣੇ ਫਿਰ ਆਈ ਕਿ ਕੀਤਾ ਜੋ ਇਹਨੇ ਘਲੋਣੀ ਹਰਕਤ ਕੀਤੀ ਜਿਹੜੀ ਕਿ ਮੈਂ ਨਹੀਂ ਬਿਆਨ ਕਰ ਸਕਦਾ, ਉਹ ਤੁਹਾਡੇ ਸਾਰਿਆਂ ਸਾਹਮਣੇ ਹੀ ਹੈ। ਜੀ ਬਹੁਤ ਬਹੁਤ ਧੰਨਵਾਦ ਸਮਾਂ ਦੇਣ ਲਈ, ਸ਼ੁਕਰੀਆ ਜੀ। ਸੋ ਇਹ ਸਨ ਸਾਡੇ ਨਾਲ ਭੁਪਿੰਦਰ ਸਿੰਘ ਗੋਤਰਾ ਜੀ। ਉਹ ਸਥਿਤੀ ਜਿਸ ਦੇ ਵਿੱਚ ਉਹ ਬੱਚੀ ਨੂੰ ਉਸ ਦਰਿੰਦੇ ਦੇ ਵੱਲੋਂ ਗਲਾ ਘੁੱਟ ਕੇ ਉਦੋਂ ਤੱਕ ਮਾਰ ਦਿੱਤਾ ਗਿਆ ਜਦੋਂ ਤੱਕ ਉਸ ਨੇ ਸ਼ਾਂਤੀ ਨਹੀਂ ਸਵੀਕਾਰ ਕਰ ਲਈ, ਜਦੋਂ ਤੱਕ ਉਹ ਪੂਰਨ ਤੌਰ ਤੇ ਖਤਮ ਨਹੀਂ ਹੋ ਗਈ। ਉਸ ਦਰਿੰਦੇ ਨੇ ਉਸ ਧੀ ਨੂੰ ਤਾਂ ਗਲਾ ਘੁੱਟ ਕੇ ਮਾਰ ਦਿੱਤਾ, ਪਰ ਜਿਹੜੀਆਂ ਆਪਣੇ ਘਰ ਧੀਆਂ ਨੇ ਉਹਨਾਂ ਦੀ ਜ਼ਿੰਦਗੀ ਉਸ ਤੋਂ ਵੀ ਜ਼ਿਆਦਾ ਨਰਕ ਬਣਾ ਦਿੱਤੀ ਹੈ। ਕਿੰਨਾ ਚਿਰ ਉਹ ਧੀਆਂ ਆਪਣੇ ਅਜਿਹੇ ਬਾਪ ਨੂੰ ਕਹਿ ਕੇ ਯਾਦ ਕਰਕੇ ਕੀ ਸੋਚਣਗੀਆਂ, ਕੀ ਉਹਨਾਂ ਦੇ ਖਿਆਲ ਮਨ ਦੇ ਵਿੱਚ ਆਉਣਗੇ ਵੀ ਸਾਡੇ ਪਿਤਾ ਨੇ ਇਹੋ ਜਿਹੀ ਹਰਕਤ ਸਾਡੀ ਆਪਣੀ ਸਹੇਲੀ ਦੇ ਨਾਲ ਹੀ ਕੀਤੀ ਸੀ। ਬਹੁਤ ਦਰਦਨਾਕ ਉਹ ਤਸਵੀਰਾਂ ਸੀ, ਬਹੁਤ ਦਰਦਨਾਕ ਸਵਾਲ ਉੱਠ ਰਹੇ ਨੇ। ਪੁਲਿਸ ਦੀ ਕਾਰਗੁਜ਼ਾਰੀ ਤੇ ਸਵਾਲ ਨੇ, ਆਮ ਸੁਸਾਇਟੀ ਦੇ ਚਾਲ ਚੱਲਣ ਦੇ ਵਿੱਚ ਲੋਕਾਂ ਨੂੰ ਪਰਖਣ ਦੀ ਜਿਹੜੀ ਗੱਲਬਾਤ ਹੈ ਉਸ ਤੇ ਸਵਾਲ ਨੇ ਕਿ ਅਸੀਂ ਕਿਸੇ ਦਾ ਮਨ ਕਿਵੇਂ ਪੜ੍ਹ ਸਕਦੇ ਹਾਂ। ਹਰ ਕੋਈ ਵਿਅਕਤੀ ਚੰਗਾ ਨਹੀਂ, ਹਰ ਕੋਈ ਵਿਅਕਤੀ ਮਾੜਾ ਨਹੀਂ ਹੁੰਦਾ। ਬਾਕੀ ਕੁਝ ਕੁ ਪੱਖ ਛੂਹਣ ਦੀ ਕੋਸ਼ਿਸ਼ ਆਪਾਂ ਕੀਤੀ ਹੈ। ਤੁਹਾਨੂੰ ਕਿਵੇਂ ਲੱਗੇ ਨੇ ਵਿਚਾਰ? ਆਪਣੇ ਵਿਚਾਰ ਰਾਹੀਂ ਟਿੱਪਣੀਆਂ ਜ਼ਰੂਰ ਦਿਓ। ਧੰਨਵਾਦ, ਸਤਿ ਸ਼੍ਰੀ ਅਕਾਲ।